ਹਿੰਦਨੀਆਂ ਨੇ ਸਿੱਖਣੀਆਂ ਨੇ ਇਹ ਲਹਿੰਦੀ ਖੂਹੀ ਦੇ ਵਿੱਚ ਛਾਲ ਮਾਰ ਕੇ ਬਾਲ ਲੈ ਕੇ ਬੈਠੋ ਜਿਹੜੇ ਲੋਕਾਂ ਨੂੰ ਖਵਾਉਂਦੇ ਸਨ ਉਹ ਲੋਕਾਂ ਦੇ ਅੱਗੇ ਇਸ ਤਰ੍ਹਾਂ ਹੱਥ ਪਹਿਲੀ ਧਾਰਦੇ ਰਹੇ ਕੋਈ ਦੇ ਸਾਨੂੰ ਖਵਾਉਣ ਵਾਲਾ ਹੀ ਬਣ ਜਾਏ ਉਦੋਂ ਖਵਾਉਣ ਵਾਲਾ ਵੀ ਕੋਈ ਨਹੀਂ ਸੀ ਨਾ ਖਵਾਉਂਦਾ ਹੀ ਕੋਈ ਨਹੀਂ ਸੀ ਖਵਾਉਂਦਾ। ਫਿਰ ਮੈਂ ਇੱਕ ਤੁਹਾਡੇ ਵਾਸਤੇ ਨਵੀਂ ਵੀਡੀਓ ਬਣਾਉਣ ਵਾਸਤੇ ਨਿਕਲੇ ਹਾਂ ਦੂਰ ਦਰਾਜ ਦੇ ਸਫ਼ਰ ਤੈਅ ਕਰਕੇ ਜਿਹੜੇ ਬਹੁਤ ਹੀ ਮੁਸ਼ਕਿਲ ਦੇ ਨਾਲ ਮਿਲਦੇ ਨੇ ਰਸਤੇ ਤੇ ਇਹ ਸਨੂਪਰ ਪਿੰਡ ਇੱਥੋਂ ਦੇ ਵੀ ਇੱਕ ਬਜ਼ੁਰਗ ਨੇ ਇੱਥੋਂ ਦੀ ਵੀ ਮੈਂ ਇਸ ਤੋਂ ਪਹਿਲੇ ਜਿਹੜਾ ਨਾ ਉਹ ਵੀਡੀਓ ਬਣਾ ਚੁੱਕਾ ਹਾਂ ਤੇ ਬਜ਼ੁਰਗਾਂ ਦਾ ਜਿਹੜਾ ਮਿਲਣਾ ਹੈ ਨਾ ਇਸ ਉਮਰ ਦੇ ਵਿੱਚ ਇਨਸਾਨ ਦੀ ਯਾਦ ਹੋਸ਼ੋ ਹਵਾਸ ਖਤਮ ਹੋ ਜਾਂਦੇ ਨੇ ਤੇ ਜਾਂ ਫਿਰ ਉਹਨਾਂ ਦਾ ਜਿਹੜਾ ਨਾ ਉਹ ਇਸ ਹੱਦ ਤੱਕ ਲਾਗਰ ਹੋ ਜਾਂਦੇ ਨੇ ਕਿ ਉਹ ਚੱਲਣ ਫਿਰਨ ਦੇ ਕਾਬਲ ਨਹੀਂ ਹੁੰਦੇ ਜਾਂ ਚਿੜਚਿੜਾਪਨ ਆ ਜਾਂਦਾ ਹੈ ਤੇ ਜਿਸ ਦੀ ਵਜ੍ਹਾ ਤੋਂ ਯਾਦਾਸ਼ਤ ਕੰਮ ਨਹੀਂ ਕਰਦੀ ਕਿ ਉਹ ਹਕੀਕਤ ਗੱਲ ਨੂੰ ਉਹ ਦੱਸ ਸਕਣ ਜੋ 47 ਦੇ ਵਕਤ ਉਹਨਾਂ ਤੇ ਬੀਤੀਆਂ ਸਨ ਜਿਹੜੇ ਇੰਡੀਆ ਤੋਂ ਪਾਕਿਸਤਾਨ ਆਏ ਤੇ ਪਾਕਿਸਤਾਨ ਤੋਂ ਫਿਰ ਉਹ ਇੰਡੀਆ ਗਏ। ਘਰ ਛੱਡਣੇ ਬਹੁਤ ਮੁਸ਼ਕਲ ਹੁੰਦੇ ਨੇ ਆਸਾਨ ਨਹੀਂ ਹੁੰਦੇ। ਜਾਨਵਰ ਦਾ ਘਰ ਜਿਸ ਵਕਤ ਬਾਰਿਸ਼ ਦੇ ਵਿੱਚ ਜਾਂ ਸੈਲਾਬ ਦੇ ਵਿੱਚ ਜਾਂ ਆਂਧੀ ਤੂਫਾਨ ਦੇ ਵਿੱਚ ਉਹ ਟੁੱਟ ਫੁੱਟ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਹ ਉਸ ਨੂੰ ਹੀ ਪਤਾ ਹੈ ਜਿਹੜੀ ਉਸ ਦੇ ਉੱਪਰ ਬਣਦੀ ਹੈ। ਇਸੇ ਤਰ੍ਹਾਂ ਹੀ 47 ਦੇ ਦੌਰਾਨ ਜਿਸ ਵਕਤ ਪਾਕਿਸਤਾਨ ਤੋਂ ਇੰਡੀਆ ਤੇ ਇੰਡੀਆ ਤੋਂ ਪਾਕਿਸਤਾਨ ਕਾਫਲੇ ਆਏ ਕੁਝ ਟ੍ਰੇਨਾਂ ਦੇ ਉੱਪਰ ਕੁਝ ਗੱਡੀਆਂ ਦੇ ਉੱਪਰ ਤੇ ਕੁਝ ਪੈਦਲ ਤੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਅੱਜ ਅਸੀਂ ਜ਼ਿੰਦਾ ਬਚ ਕੇ ਆਪਣੇ ਸਰਹੱਦਾਂ ਜਿਹੜੀਆਂ ਗੌਰਮੈਂਟ ਨੇ ਬਣਾਈਆਂ ਨੇ ਉਹਨਾਂ ਦੇ ਪਾਰ ਵੀ ਜਾ ਸਕਾਂਗੇ ਜਾਂ ਨਹੀਂ। ਕਿਸੇ ਨੇ ਆਪਣੀ ਮਾਂ ਨੂੰ ਆਪਣੀ ਗੋਦੀ ਉਠਾਇਆ ਤੇ ਕਿਸੇ ਮਾਂ ਨੇ ਆਪਣੇ ਪੁੱਤਰ ਨੂੰ ਆਪਣੀ ਗੋਦੀ ਉਠਾਇਆ ਤੇ ਕਿਸੇ ਨੇ ਆਪਣੀ ਧੀ ਨੂੰ ਆਪਣੀ ਗੋਦੀ ਉਠਾਇਆ ਤੇ ਕੋਈ ਪੈਰਾਂ ਤੋਂ ਨੰਗਾ ਜਾ ਰਿਹਾ ਤੇ ਸਿਰ ਕਿਸੇ ਦੇ ਕਪੜਾ ਕੋਨੀ ਪੈਰਾਂ ਤੋਂ ਵੀ ਨੰਗੀਆਂ ਤੇ ਸਿਰਾਂ ਤੋਂ ਵੀ ਨੰਗੀਆਂ ਖੁੰਨ ਪਾਣੇ ਤੇ ਅੱਗੇ ਵੀ ਡਰ ਤੇ ਪਿੱਛੇ ਵੀ ਡਰ ਸਿਰਫ ਇੱਕੋ ਹੀ ਫਿਕਰ ਸੀ ਆਪਣੀ ਜਾਨ ਬਚਾਉਣ ਦੀ ਤੇ ਆਪਣੀ ਇੱਜ਼ਤ ਬਚਾਉਣ ਦੀ। ਕਿਹਨਾਂ ਦੇ ਕੋਲੋਂ? ਉਹਨਾਂ ਭਰਾਵਾਂ ਦੇ ਕੋਲੋਂ ਜਿਹੜੇ ਇਕੱਠਿਆਂ ਵੱਸਦਿਆਂ ਸਿਰ ਦੇ ਉੱਤੇ ਪਿਆਰ ਦੇ ਕੇ ਨਜ਼ਰਾਂ ਨੀਵੀਆਂ ਪਾ ਕੇ ਕੋਲੋਂ ਦੀ ਲੰਘ ਜਾਂਦੇ ਸਨ। ਫਿਰ 47 ਦੀ ਵੰਡ ਨੇ ਉਹ ਸਾਰੇ ਰਿਸ਼ਤੇ ਬਗਾਨੇ ਕਰ ਦਿੱਤੇ, ਖੂਨ ਸਫੇਦ ਕਰਤੇ, ਬਾਹਾਂ ਚੋਂ ਚੂੜੀਆਂ ਖੋਹੀਆਂ ਗਈਆਂ, ਸਿਰਾਂ ਤੋਂ ਦੁਪੱਟੇ ਲਾਏ ਗਏ ਤੇ ਜਾਨਾਂ ਦੇ ਦੁਸ਼ਮਣ ਬਣ ਗਏ ਤੇ ਭੈਣਾਂ ਨੂੰ ਖੂਹਾਂ 'ਚ ਛਾਲਾਂ ਮਾਰਨੀਆਂ ਪਈਆਂ। ਵਾਲੇਕੁਮ ਵਾਲੇਕੁਮ ਸਲਾਮ। ਕੀ ਹਾਲ ਜੀ ਬਜ਼ੁਰਗੋ? ਠੀਕ ਹੋ? ਠੀਕ ਆ ਰਾਜੀ ਮਾਸ਼ਾਅੱਲਾ। ਹਾਂ ਤੇ ਤੁਹਾਡਾ ਨਾਮ ਕੀ ਹੈ ਜੀ? ਹਦਾਇਤ ਅਲੀ। ਹਦਾਇਤ ਅਲੀ। ਤੁਹਾਡੇ ਵਾਲਾ ਸਾਹਿਬ ਦਾ? ਗੁਲਾਮ ਮੁਹੰਮਦ। ਤੇ ਦਾਦਾ ਜੀ ਦਾ? ਅੱਲਾਹ ਤਾ। ਬਰਾਦਰੀ ਕਿਹੜੀ ਹੈ ਆਪਣੀ? ਜੱਟ ਢਿੱਲੂ। ਜੱਟ ਢਿੱਲੂ। ਇਹ ਜਿਹੜਾ ਪਿੰਡ ਜਿੱਥੇ ਅਸੀਂ ਬੈਠੇ ਹਾਂ ਇਹਦਾ ਨਾਮ ਕੀ ਹੈ? ਕੋਟ ਮਿਰਜ਼ਾ ਜਾਨ। ਕੋਟ ਮਿਰਜ਼ਾ ਜਾਨ। ਕੋਟ ਮਿਰਜ਼ਾ ਜਾਨ। ਪਾਕਿਸਤਾਨ ਬਣਨ ਤੋਂ ਪਹਿਲੇ ਵੀ ਕੋਟ ਮਿਰਜ਼ਾ ਜਾਨ ਸੀ? ਆ ਪਹਿਲੇ ਵੀ। ਅੱਛਾ, ਹੁਣ ਵੀ ਨਾਮ ਉਹ ਹੀ ਹੈ। ਹਾਂ ਠੀਕ ਹੈ। ਇਹਦੇ ਚੜ੍ਹਦੇ ਪਾਸੇ ਕਿਹੜਾ ਪਿੰਡ ਹੈ? ਸਾਹਨੇ ਵਾਲੀ। ਤੇ ਲਹਿੰਦੇ ਪਾਸੇ? ਲਹਿੰਦੇ ਪਾਸੇ ਕਿਲਾ ਰਾਜ ਕੌਰ ਤੇ ਚੱਲ ਜਾਂਦੇ ਸਾਡੇ ਬਾਗ ਵਾਲਾ। ਬਾਗ ਵਾਲਾ। ਤੇ ਲਹਿੰਦੇ ਦੇ ਸਾਹਮਣੇ ਉਹ ਕੋਲ ਹੀ ਸਿੱਧੂ ਆ ਬੜੀ ਦੂਰ ਹੈ। ਅੱਛਾ ਸਿੱਧੂ ਕੋਲ। ਇਹਦੀ ਤਹਿਸੀਲ ਕਾਮੋ ਕੀ ਹੈ? ਆ ਹੋਰ ਤਹਿਸੀਲ ਬੜੀ ਹੈ, ਪਹਿਲੇ ਕੋਈ ਰਾਜ ਤਹਿਸੀਲ ਜੀ ਦਾ। ਠੀਕ ਹੈ। ਥਾਣਾ ਵਾਂਡੋ? ਥਾਣਾ ਵਾਂਡੋ। ਜ਼ਿਲ੍ਹਾ ਗੁਜਰਾਂਵਾਲਾ? ਹਾਂ ਜ਼ਿਲ੍ਹਾ ਗੁਜਰਾਂਵਾਲਾ। ਠੀਕ ਹੋ ਗਿਆ। ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਹਾਂਜੀ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਹੋਵੇ ਕੋ 12-13 ਸਾਲ। 12-13 ਸਾਲ? ਹਾਂ। ਤੁਹਾਡੇ ਵਾਲਦ ਸਾਹਿਬ ਕਿੰਨੇ ਭਰਾ ਸਨ? ਉਹ ਭਰਾ ਮਰ ਗਿਆ ਸੀ, ਇਕੱਲਾ ਹੀ ਸੀ। ਇਕੱਲੇ ਸੀ। ਤੁਸੀਂ ਕਿੰਨੇ ਭਰਾ ਸੀ? ਅਸੀਂ 3-4 ਭਰਾ। ਪਾਕਿਸਤਾਨ ਬਣਨ ਤੋਂ ਪਹਿਲੇ ਕਿੰਨੇ? ਪਹਿਲੇ ਹਾਂ ਨਾ। ਤੁਹਾਡੇ ਤੋਂ ਵੱਡੇ ਕਿੰਨੇ ਸਨ? ਵੱਡਾ ਨਾ ਉਹ ਬੜੀ ਦੇਰ ਦਾ ਗੁਜ਼ਰ ਗਿਆ। ਤੁਹਾਡਾ ਭਰਾ? ਹਾਂ ਉਹ ਵੀ ਛੋਟਾ ਮੈਂ ਸਾਂ, ਉਹ ਵੀ ਛੋਟੇ ਹਨ ਦੋ। ਅੱਛਾ। ਉਹ ਹੁਣ ਗੁਜ਼ਰ ਗਿਆ ਇੱਕ। ਉਹਨਾਂ ਦੇ ਨਾਂ ਕੀ ਸਨ ਜਿਹੜੇ ਤੁਹਾਡੇ ਤੋਂ ਛੋਟੇ ਸਨ? ਉਹ ਬਰਕਤ ਸਿੰਘ ਦਾ ਨਾਂ। ਅੱਛਾ। ਤੇ ਇੱਕ ਦਾ ਨਾਂ ਗਣੀ ਹੈ, ਅਫਜ਼ਲ ਗਣੀ। ਅਫਜ਼ਲ ਗਣੀ। ਠੀਕ ਹੈ। ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ 12 ਸਾਲ ਉਮਰ ਸੀ ਤੁਹਾਡੀ? ਹਾਂ। ਉਹਦੇ ਸਕੂਲ ਜਾਂਦੇ ਰਹੇ ਹੋ? ਸਕੂਲ ਜਾਂਦੇ ਰਹੇ ਹੋ? ਨਹੀਂ ਮੈਂ ਅੱਗੇ ਪੜ੍ਹੇ ਨਹੀਂ। ਅੱਛਾ। ਜਾਂਦਾ ਰਿਹਾ ਨਾ ਰਾਜ ਬੈ ਗਿਆ ਜਾਂਦਾ। ਰਾਜ ਦਿਨ ਪੈ ਰਿਹਾ ਹਨ। ਅੱਛਾ। ਹਾਂ ਪੜ੍ਹਿਆ ਨਾ। ਸਹੀ। ਮੁੰਡਿਆਂ ਨਾਲ ਫਿਰ ਪੂਰੇ ਘਰ ਆ ਜਾਣਾ।
ਕਿੰਨੀ ਕੁ ਦੇਰ ਇਸ ਤਰ੍ਹਾਂ ਦਾ ਲੱਗਦਾ ਰਿਹਾ, ਘਰੋਂ ਸਕੂਲ ਜਾਣਾ ਤੇ ਰਾਹ ਦੇ ਵਿੱਚ ਰੋਟੀ ਖਾਣੀ? ਆ ਪਿਛਾ ਜਾਣਾ, ਕਦੇ ਜਾਣਾ ਕਦੇ ਨਾ ਜਾਣਾ, ਹੋਰ ਨਾ ਗਿਆ ਡੰਗਰ ਚਾਰਿਆ ਕਰਦੇ। ਅੱਛਾ, ਹਾਂ ਇਹ ਦਾ ਕਿੰਨੀ ਕੁ ਦੇਰ ਲੱਗਦਾ ਰਿਹਾ? ਇਹ ਜਿਹੜਾ ਦਾ ਘਸਾ ਕਿੰਨੀ ਦੇਰ ਚੱਲਦਾ ਰਿਹਾ? ਬਥੇਰਾ ਚਿਰ ਚੱਲਦਾ ਰਿਹਾ ਕਿ ਫਿਰ ਕਿਹਨੇ ਦੱਸਿਆ ਕਿ ਸਕੂਲ ਨਹੀਂ ਜਾਂਦੇ? ਫਿਰ ਦੱਸਿਆ ਨਾ ਮਾਸਟਰ ਨੇ ਦੱਸਿਆ? ਉਹਨਾਂ ਫਿਰ ਆਖਿਆ ਮੈਂ ਤੂੰ ਡੰਗਰ ਜਾ, ਅੱਛਾ, ਤੂੰ ਨਹੀਂ ਜਾਂਦਾ। ਮੈਂ ਕਿਹਾ ਚਲੋ ਠੀਕ। ਮੈਂ ਮਾਸਟਰ ਨੇ ਆਪੇ ਨੇ ਸਲਾਹ ਦੇਤੀ ਕਿ ਡੰਗਰ ਚਾਰ ਡੰਗਰ ਚਾਰਿਆ। ਮੈਂ ਕਿਹਾ ਚਲੋ ਠੀਕ ਹੈ, ਮੈਂ ਡੰਗਰ ਵੀ ਚਾਰਦਾ। ਮਾਸਟਰ ਦੀ ਇਹ ਗੱਲ ਮੰਨ ਲਈ ਹੈ। ਫਿਰ ਮੈਂ ਨਾ ਉਹ ਮੰਨ ਕੇ ਫਿਰ ਜਵਾਨ ਹੋ ਗਿਆ। ਫਿਰ ਬਾਈ ਬੰਦਾ ਕਰਨ ਲਿਆ ਜਿਸ ਟਾਈਮ ਮਾਸਟਰ ਕਹਿੰਦਾ ਸੀ ਪੜ੍ਹ, ਤੁਸੀਂ ਕਿਹਾ ਸੀ ਨਹੀਂ ਮੈਂ ਤੇ ਰਾਹ ਚੋਂ ਖੇਡ ਕੇ ਵਾਪਸ ਜਾਣਾ, ਤੇ ਮਾਸਟਰ ਨੇ ਫਿਰ ਕਿਹਾ ਕਿ ਤੂੰ ਠੀਕ, ਤੂੰ ਡੰਗਰ ਚਾਰਿਆ ਕਰ। ਤੁਸੀਂ ਕਹਤਾ ਇਹ ਕੰਮ ਠੀਕ। ਮੈਂ ਕਿਹਾ ਚਲੋ ਠੀਕ। ਪੜਨ ਨਾਲੋਂ ਡੰਗਰ ਚਾਰਨੇ ਸੌਖੇ ਹੈ। ਵਾਹ ਬਈ ਵਾਹ, ਗਲਤੀ ਸੀ ਨਾ ਆਪਣੀ, ਗਲਤੀ ਸੀ, ਉਮਰ ਦਾ ਹਿਸਾਬ ਹੁੰਦਾ। ਬੇਵਕੂਫੀ ਸੀ ਉਦੋਂ, ਨਹੀਂ ਪਤਾ ਚੱਲਦਾ ਨਾ ਜੀ ਉਸ ਵਕਤ ਜਿਹੜੀ ਉਮਰ ਹੁੰਦੀ ਹੈ ਬਚਪਨ 'ਚ, ਨਹੀਂ ਪਤਾ ਚੱਲਦਾ ਕਿ ਆਉਣ ਵਾਲੇ ਵਕਤ 'ਚ ਮੇਰਾ ਫਾਇਦਾ ਕਿਸ ਚੀਜ਼ 'ਚ ਹੈ ਤੇ ਮੇਰਾ ਨੁਕਸਾਨ ਕਿਸ ਚੀਜ਼ 'ਚ। ਉਹ ਬੇਵਕੂਫ ਬੰਦਾ ਹੁੰਦਾ ਨਾ ਫਿਰ। ਹਾਂਜੀ, ਨਹੀਂ ਉਦੋਂ ਨਹੀਂ ਪਤਾ ਚੱਲਦਾ, ਹੋਸ਼ ਨਹੀਂ ਹੁੰਦੀ। ਉਹ ਸਕੂਲ ਇੱਥੇ ਪਿੰਡ ਦੇ ਵਿੱਚ ਸੀ ਕਿ ਸਾਈਡ ਤੇ ਕਿਤੇ ਜਾਂਦੇ ਸੀ? ਸਕੂਲ ਉੱਥੇ ਕਾਲਜ ਨਵਾਬ ਜੀ, ਇੱਥੇ ਕੋਈ ਨਹੀਂ। ਅੱਛਾ, ਕੋੜੀ ਦੀ ਨਵਾਬ ਜਾਂਦੇ ਹੁੰਦੇ ਸੀ? ਕੋੜੀ ਦੀ ਨਵਾਬ ਵਿੱਚੋਂ ਕਿੰਨੇ ਕੁ ਦੂਰ ਸੀ? ਇੱਥੋਂ ਨੇੜੇ ਹੀ ਆ, ਕਿਲੇ ਦੇ ਨਾਲ ਹੀ ਪਰ। ਅੱਛਾ ਜੀ, ਤੁਹਾਡੇ ਉੱਥੇ ਮਾਸਟਰ ਕਿਹੜਾ ਸੀ ਜਿਹਨੇ ਤੁਹਾਨੂੰ ਕਿਹਾ ਤੂੰ ਡੰਗਰ ਚਾਰ? ਮਾਸਟਰ ਸੀ ਮੀਤਪੁਰ ਦਾ। ਮੀਤਪੁਰ ਦਾ? ਕੀ ਨਾਂ ਸੀ ਉਹਦਾ? ਉਹਦਾ ਨਾਮ ਹਿੰਦੂ ਸੀ, ਸਿੱਖ ਸੀ ਜਾਂ ਮੁਸਲਮਾਨ? ਨਹੀਂ, ਮਰਾਸੀ ਸੀ। ਮਰਾਸੀ ਸੀ, ਅੱਛਾ। ਤੇ ਉਹਦਾ ਮੁੰਡਾ ਬਾਰੀ ਖਾਂ ਵੀ ਲੱਗਾ ਰਹੇ ਇੱਥੇ ਫਿਰ। ਹਾਂਜੀ, ਉਹਦੇ ਮੁੰਡੇ ਦਾ ਸੀ ਬਾਰੀ ਖਾਂ। ਅੱਛਾ ਜੀ, ਉਹ ਵੀ ਪੜਦਾ ਖੁਦਾ ਬਖਸ਼ ਦੇ ਮਾਸਟਰ ਖੁਦਾ ਬਖਸ਼। ਖੁਦਾ ਬਖਸ਼। ਅੱਛਾ, ਮੈਂ ਨਾਂ ਆ ਗਈ ਯਾਰ। ਉਸ ਵਕਤ ਤੁਹਾਡੇ ਨਾਲ ਕਿਹੜੇ ਕਿਹੜੇ ਮੁੰਡੇ ਕੋ ਪੜ੍ਹਦੇ ਰਹੇ, ਘਰੋਂ ਜਾਂਦੇ ਰਹੇ? ਉਹ ਹਿੰਦੂਆਂ ਦੇ ਮੁੰਡੇ ਹਨ। ਉਹਨਾਂ ਦੇ ਨਾਂ ਕੀ ਸਨ ਜਿਹੜੇ ਤੁਹਾਡੇ ਨਾਲ ਜਾਂਦੇ ਰਹੇ ਸਕੂਲ? ਉਹ ਇੱਕ ਨਾ ਗਰਦਾਰੀ ਸੀ, ਗਰਦਾਰੀ ਲਾਲ। ਗਰਦਾਰੀ ਲਾਲ। ਉਹ ਸੀ ਮਹਿਰਾ। ਅੱਛਾ, ਮਹਿਰ ਹੁੰਦੇ ਮਹਿਰੇ। ਅੱਛਾ। ਤੇ ਇੱਕ ਸੀ ਗੁਰਬਚਨ ਸਿੰਘ। ਗੁਰਬਚਨ ਸਿੰਘ, ਇਹ ਵੀ ਹਿੰਦੂ ਸੀ? ਉਹ ਵੀ ਸਿੱਖ ਸੀ। ਅੱਛਾ, ਉਹ ਸਿੱਖ ਸੀ। ਲੋ, ਤੁਹਾਡੀ ਯਾਦਾਸ਼ਤ ਤੇ ਮਾਸ਼ਾਅੱਲਾ ਠੀਕ ਹੀ ਹੈ। ਇੱਕ ਲਾਭ ਸਿੰਘ ਸੀ। ਅੱਛਾ, ਉਹ ਵੀ ਮੇਰੇ ਨਾਲ। ਲਾਭ ਸਿੰਘ ਉਹਨੇ ਕਿਸੇ ਕੋਈ ਵੀ ਨਾ ਪੜਿਆ, ਉਹ ਸਾਰੇ ਹੀ ਨਾ ਐਵੇਂ ਹੀ ਗਏ। ਗਰਦਾਰੀ ਲਾਲ, ਲਾਭ ਸਿੰਘ ਤੇ ਬਚਨ ਸਿੰਘ। ਤੇ ਤੁਸੀਂ, ਤੁਹਾਡੀ ਚਾਰਾਂ ਦਾ ਜੁੱਟ ਹੁੰਦਾ ਸੀ ਕਿ ਹੋਰ ਵੀ ਹੋਣਗੇ ਨਾਲ? ਹੋਰ ਬਥੇਰੇ ਹਨ ਇੱਥੋਂ ਦੇ ਵੀ, ਲਾਮ ਦੇ ਵੀ, ਮਤਲਬ ਜੁੱਟ ਬੜੇ ਵੀ ਨਾ ਮੁੰਡਿਆਂ ਦੇ। ਯਾਦ ਇਹਨਾਂ ਦੇ ਨਾਂ ਰਹਿ ਗਏ ਨੇ। ਅੱਛਾ, ਤੁਸੀਂ ਫਿਰ ਚਾਰਾਂ ਨੇ ਕੋਈ ਨਹੀਂ ਪੜ੍ਹੇ ਅੱਗੇ? ਨਹੀਂ, ਚਾਰੋਂ ਕੋਈ ਨਹੀਂ ਪੜ੍ਹੇ ਹੈ। ਉਹ ਬਾਕੀ ਫਿਰ ਕੀ ਕਰਦੇ ਰਹੇ? ਪੁਰਾਣਾ ਜੀ ਮੈਂ ਪੜ੍ਹਿਆ ਥੋੜਾ ਜਿਹਾ, ਤੇ ਫਿਰ ਉਹਦਾ ਮੈਂ ਭੁੱਲ ਗਿਆ ਹੁਣ। ਅੱਛਾ, ਇਹ ਉਹ ਸਿੱਖਾਂ ਦੇ ਨਾਮ ਪੁੱਛ ਰਹੇ ਨੇ। ਤੁਹਾਡਾ ਪਿੰਡ ਦੇ ਵਿੱਚ ਘਰ ਪਹਿਲੇ ਕਿੱਥੇ ਕਰਕੇ ਹੁੰਦਾ ਸੀ? ਉਹ ਇਲਾਕੇ ਸੀ ਵਿਚਕਾਰ। ਨਾਲ ਨਾਲ ਕਿਹਦੇ ਘਰ ਸਨ ਤੁਹਾਡੇ ਗੁਆਂਢੀ? ਕਿਹੜੇ ਕਿਹੜੇ? ਨਾਲ ਸਾਡਾ ਜਲਾ, ਉਹਦਾ ਨਾਂ ਕੀ ਸੀ? ਜਿਉਣਾ ਜਲਾ। ਅੱਗੇ ਸਾਦਕ ਉਹਦਾ ਪੁੱਤਰ। ਅੱਛਾ ਜੀ। ਤੇ ਆਸ਼ਕ। ਅੱਛਾ ਜੀ। ਤੇ ਹੈਦਰ, ਤਰੇ ਪੁੱਤਰ ਉਹਦੇ ਹਨ। ਹੋਰ ਜਿਹੜਾ ਚੜ੍ਹਦੇ ਬੰਦ ਸੀ ਉਹ ਖੱਤਰੀ ਸੀ। ਉਹਦਾ ਨਾਂ ਕੀ ਸੀ? ਉਹਦੇ ਨਾਂ ਸੀ ਦੀਵਾਨ ਸਿੰਘ। ਦੀਵਾਨ। ਹਾਂਜੀ। ਹੋਰ ਕੌਣ ਸੀ ਨਾਲ ਹਮਸਾਇਆ? ਉਹ ਇਸ ਪਾਸੇ ਫਿਰ ਛੀਂਬਾ ਹੁੰਦਾ ਸੀ, ਦੀਨ ਬਸ਼ਕ। ਅੱਛਾ ਜੀ। ਉਹ ਹੀ ਮਰ ਗਿਆ। ਉਹ ਜਿਹੜੇ ਖੱਤਰੀ ਸਨ ਉਹਨਾਂ ਦਾ ਨਾਂ ਕੀ ਸੀ? ਦੀਵਾਨ। ਕੀ ਕੰਮ ਕਰਦਾ ਸੀ ਉਹ? ਉਹ ਦੁਕਾਨ ਪਾਈ ਸੀ ਇਸੇ ਪਿੰਡ ਜੀ? ਆਹੋ, ਉੱਥੇ ਹੀ ਪਾਈ ਸੀ ਨਾਲ, ਆਪਣੇ ਘਰ ਸੀ। ਆਪਣੇ ਘਰ ਦੇ ਵਿੱਚ ਹੀ ਦੁਕਾਨ ਪਾਈ? ਹਾਂਜੀ। ਸੌਦਾ ਸੂਦਾ ਤੁਸੀਂ ਉੱਥੋਂ ਲੈਂਦੇ ਰਹੇ? ਸੌਦਾ ਉੱਥੋਂ ਲਿਆਓ, ਕੋਲ ਲਿਆਓ, ਅਹਿਮਦਾਬਾਦ ਲਿਆਓ, ਭਾਵੇਂ ਕਿੱਥੋਂ ਲਿਆਓ। ਨਹੀਂ, ਜਿਹੜੀਆਂ ਦੁਕਾਨ ਰੋਜ਼ਾਨਾ ਦੀਆਂ ਚੀਜ਼ਾਂ ਨੇ, ਬੱਚੇ ਜਿਹੜੇ ਉਸ ਟਾਈਮ ਉਦੋਂ ਉੱਥੇ ਵੀ ਉਹਦੇ ਕੋਲ ਲੈ ਲੈਂਦੇ ਆ। ਉਸ ਵਕਤ ਕੀ ਚੀਜ਼ਾਂ ਹੁੰਦੀਆਂ ਸੀ? ਉਹ ਲੁਹਾਣੇ ਮਾਏ, ਬਦਾਮ, ਗਿਰੀ, ਮਿਸ਼ਰੀ। ਅੱਛਾ। ਤੇ ਬਾਂਡੇ ਹੁੰਦੇ ਖੰਡ ਦੇ ਬਣੇ। ਅੱਛਾ। ਇਹੋ ਕੁਝ ਹੁੰਦਾ ਸੀ। ਮੂੰਗਫਲੀ ਲੈ ਲਓ। ਅੱਛਾ। ਰਿਓੜੀਆਂ ਚੱਬ ਲਓ। ਅੱਛਾ। ਨੁਗਦੀ ਵੀ ਹੁੰਦੀ ਸੀ? ਨੁਗਦੀ? ਨੁਗਦੀ, ਲੂਣੀ, ਮਿੱਠੀ। ਅੱਛਾ। ਜਲੇਬਾਂ ਕਢਾਉਂਦੇ ਹਨ। ਅੱਛਾ। ਇਹ ਹੱਟੀਆਂ ਦੋ ਹਨ, ਇੱਕ ਜਲੈਣ ਦੀ ਹੱਟੀ ਵੀ ਸੀ। ਅੱਛਾ। ਉਹ ਜਲਾਏ ਦਾ ਨਾਂ ਕੀ ਸੀ? ਜਿਉਣਾ। ਉਹਦੇ ਪੁੱਤਰ ਸਨ ਅੱਗੇ ਹੈਦਰ ਤੇ ਸਾਦਕ ਤੇ ਆਸ਼ਕ। ਅੱਛਾ, ਤਰੇ। ਠੀਕ ਹੈ। ਇੱਕ ਖੱਤਰੀ ਦੀ ਹੱਟੀ ਸੀ ਤੇ ਇੱਕ ਜਿਉਣੇ ਦੀ ਹੱਟੀ? ਉਹਦੇ ਦੀ ਹੱਟੀ। ਉਹ ਪਿੰਡ ਦਾ ਘਰ ਦਾ ਤੜਵਾਈ ਸੀ। ਹਾਂਜੀ, ਤੜਵਾਈ ਸੀ ਉਹ ਪਿੰਡ ਦਾ। ਦਾਣੇ ਉਹ ਤੋਲ ਦਾ ਮਿਲਦਾ, ਧੜ ਚੁੱਕਦਾ। ਕੌਣ?
ਉਹ ਬਾਬਾ ਜੀਵਣਾ ਅੱਛਾ ਉਹ ਤਾਰਾ ਚੁੱਕਦਾ ਹੁੰਦਾ ਲੋਕੀ, ਹਾਂਜੀ ਹਾਂਜੀ ਉਹ ਫਿਰ ਪੈਸੇ ਦੇ ਦਿੰਦੇ ਆ, ਮਾਲਕ ਲੈ ਲੈਂਦੇ ਆ। ਅੱਛਾ ਮੈਂ ਕਿ ਦਾਣੇ ਤੋਲਦਾ ਹੁੰਦਾ ਸੀ। ਹਾਂ ਸਭ ਖਾਤੇ ਸਾਂਝੇ ਹੀ ਲਾਣੇ ਕਿਤੇ। ਅੱਛਾ ਸਹੀ। ਤੇ ਜਿਹੜਾ ਖੱਤਰੀ ਸੀ ਉਹਦਾ ਘਰ ਵੀ ਨਾਲ ਹੀ ਸੀ, ਪਿੰਡ ਦੇ ਵਿੱਚ ਘਰ ਇਕੱਠਾ ਹੀ ਸੀਗੇ, ਇਕੱਠਾ ਸੀ। ਕੰਧਾਂ ਸਾਰੀਆਂ ਤੇ ਇੱਥੇ ਉਸ ਵਕਤ ਪਾਕਿਸਤਾਨ ਬਣਨ ਤੋਂ ਪਹਿਲੇ ਹਿੰਦੂਆਂ ਦੇ ਕਿੰਨੇ ਘਰ ਸਨ, ਮੁਸਲਮਾਨਾਂ ਦੇ ਕਿੰਨੇ ਸਨ, ਸਿੱਖਾਂ ਦੇ ਕਿੰਨੇ ਸਨ? ਹਿੰਦੂਆਂ ਦੇ 2 ਘਰ ਸਨ। ਹਿੰਦੂਆਂ ਦੇ 2 ਘਰ ਸਨ ਤੇ ਇੱਕ ਸੁਨਿਆਰਾ ਇਸ ਤਰ੍ਹਾਂ ਹੋ ਗਿਆ, ਤੇ ਦੂਜਾ ਸਿੱਖਾਂ ਦੇ ਘਰ ਹੀ ਸਨ। ਤੇ ਜੀ ਇੱਥੇ ਮਰ ਜਾਂਦੇ ਆ, ਜੀ ਵਿਰਲੇ ਹੀ ਸਨ। ਅੱਛਾ ਹਾਂ ਹਿੰਦੂਆਂ ਦੇ ਜਿਹੜੇ ਘਰ ਸਨ ਇੱਥੇ 3, ਇੱਕ ਸੁਨਿਆਰਾ, ਸੁਨਿਆਰੇ ਦਾ ਨਾਂ ਕੀ ਸੀ? ਸੰਤ ਰਾਮ। ਸਨਤ ਰਾਮ। ਉਹਦੇ ਮੁੰਡਿਆਂ ਦੇ ਉਹਦਾ ਬੰਦਾ ਬਿਹਾਰੀ ਲਾਲ ਸੀ। ਬਿਹਾਰੀ ਲਾਲ। ਹੋਰ ਦੂਜੇ ਦਾ ਨਾਮ ਭੁੱਲ ਗਿਆ ਮੈਂ। ਦੂਸਰੇ ਦਾ ਉਹ ਛੋਟਾ ਸੀ ਕਿ ਵੱਡਾ ਸੀ? ਛੋਟਾ ਹੀ। ਅੱਛਾ ਦੂਸਰਾ ਛੋਟਾ ਸੀ। ਇਹ 2 ਭਰਾ ਸਨ ਕਿ ਹੋਰ ਵੀ ਹੋਏਗਾ ਕੋਈ? ਨਹੀਂ, ਦੋਵੇਂ ਹੀ ਸਨ। ਦੋਵੇਂ ਭਰਾ, ਸੰਤ ਰਾਮ ਹਾਂ ਤੇ ਦੂਸਰਾ ਇੱਕ ਛੋਟਾ ਸੀ। ਹੂੰ। ਤੇ ਜਿਹੜੇ ਬਾਕੀ 2 ਖੱਤਰੀ ਸਨ ਉਹਨਾਂ ਦੇ ਨਾਂ ਕੀ ਸਨ? ਉਹ ਲਿਖਦਾ ਸੀ ਗੁਰਬਚਨ। ਗੁਰਬਚਨ। ਉਹਦੇ ਪਿਓ ਦਾ ਨਾਂ ਸੀ ਗੋਦਮ। ਗੋਦਬ। ਹਾਂ ਅੱਛਾ ਜੀ। ਉਹ ਸਨ ਉਹ ਮਹੱਲੇ ਚ ਹੁੰਦੇ ਪਰ ਠੱਟੀ ਆ। ਈਸਾਈਆਂ ਦੀ ਠੱਠੀ ਵਾਲ। ਹਾਂ ਅੱਛਾ। ਹੋਰ ਪਰ ਸਿੱਖ ਸਨ ਸਾਰੇ। ਸਿੱਖਾਂ ਦੇ ਨਾਂ ਕੀ ਸਨ? ਇਹ ਸਿੱਖ ਸਨ ਇੱਥੇ ਮੁੱਢੂ ਟੁਰ ਪੈਂਦੇ ਆ ਗਲੀ ਚ। ਹਾਂਜੀ ਬਿਲਕੁਲ, ਗੜੀ ਤੋਂ ਤੁਰ ਪਏ। ਮੁੱਢੂ ਟੁਰਦੇ ਆ ਕਿ ਉਹਦੇ ਨਾਲ ਹੀ ਸਰਦਾਰਾ। ਅੱਛਾ ਜੀ। ਉਹ ਸਰਦਾਰ ਡੁੱਡਾ ਨੂੰ ਜਾਂਦੇ ਆ। ਕੀ ਕਹਿੰਦੇ ਸੀ? ਸਰਦਾਰ ਡੁੱਡਾ। ਅੱਛਾ। ਉਹ ਇੱਥੇ ਵਿਚਾਰਾ ਮਰ ਗਿਆ ਲੁੱਟ ਮਾਰ ਚ। ਅੱਛਾ। ਅੱਗੇ ਜਿਹੜਾ ਘਰ ਸੀ ਉਹਦੀ ਕਿੰਨੀ ਕੁ ਉਮਰ ਸੀ ਸਰਦਾਰੇ ਦੀ? ਉਹ ਵਾਹਵਾ ਸੀ, ਜਵਾਨ ਸੀ, ਲਈ ਹੌਲੇ ਸਨ। ਉਹਦੇ ਜਵਾਨ ਸੀਗੇ। ਅੱਛਾ 30-35 ਸਾਲ ਵੱਧ। ਅੱਲਾ ਜਾਣੇ ਨਾ ਹੋਣਾ ਉਹ। ਅੱਛਾ। ਤੇ ਉਹਦੇ ਅੱਗੇ ਫਿਰ ਆਣਾ ਸੁੱਚਾ ਸਿੰਘ ਜੀ, ਉਹਦੇ ਪੁੱਤਰ ਇੰਦਰ ਸਿੰਘ, ਹਰਨਾਮ ਸਿੰਘ। ਅੱਛਾ ਜੀ। 2 ਪੁੱਤਰ, ਇੱਕ ਮਰ ਗਿਆ ਸਭ, ਉਹਦਾ ਮੈਨੂੰ ਪਤਾ ਨਾਮ ਭੁੱਲ ਗਿਆ। ਅੱਛਾ। ਉਹਨਾਂ ਦਾ ਕੋਈ ਮੁੰਡੇ ਸਨ। ਅੱਛਾ ਜੀ। ਉਹਦਾ ਮੁੰਡਾ ਸੀ ਸਵਰਨੀ, ਉਹਨਾਂ ਦਾ ਸਵਰਨੀ। ਅੱਛਾ ਜੀ। ਉਹਦਾ ਹੀ ਉਹ ਉਹਨਾਂ ਦਾ ਪੁੱਤਰ ਸੀ ਇੱਕ। ਉਹ ਅੱਗੇ ਫਿਰ ਜਿਹੜਾ ਘਰ ਸੀ ਉਹ ਸੋਹਣ ਸਿੰਘ ਦਾ ਸੀ। ਅੱਛਾ ਜੀ। ਉਹਦੇ ਪੁੱਤਰ ਸੀ 2। ਅੱਛਾ ਜੀ। ਇੱਕ ਮਰ ਗਿਆ ਸੀ ਇੱਥੇ ਹੀ ਗੇਤਰਾ, ਅੱਛਾ ਜੀ। ਤੇ ਇੱਕ ਲੋਟਾ ਮਹਾਰਾਜਾ ਸੰਭਲੇ ਮਾਰ ਛੱਡਿਆ ਨੇ। ਅੱਛਾ ਜੀ। ਛੋਟਾ ਹੀ ਸੀ ਉਹ ਵੀ। ਅੱਛਾ। ਹਾਂ ਉਹ ਛੋਟਾ ਹੀ ਸੀ, ਸਾਡੇ ਤੋਂ ਬਾਵਾ ਛੋਟਾ ਸੀ। ਅੱਛਾ ਜੀ। ਹਾਂ ਤੇ ਅੱਗੇ ਜਿਹੜਾ ਘਰ ਸੀ ਉਹ ਇੰਦਰ ਸਿੰਘ ਦੱਸਿਆ ਤੁਹਾਨੂੰ, ਉਹਦੇ ਤਰ੍ਹਾਂ ਦੱਸੇ ਨੇ। ਹਾਂਜੀ। ਤੇ ਅੱਗੇ ਜਾ ਕੇ ਹੀ ਲਾਭ ਸਿੰਘ। ਅੱਛਾ ਜੀ। ਉਹ ਮੁੰਡਾ ਸਾਡਾ ਨਹੀਂ ਸੀ, ਅੱਛਾ। ਇਕੱਲਾ ਹੀ ਸੀ ਉਹ ਵੀ, ਮਾਂ ਪਿਓ ਮਰ ਗਿਆ ਸੀ। ਅੱਛਾ। ਇਹ ਅੱਗੇ ਘਰ ਸੀ ਬਲੂਕਾ ਸਿੰਘ ਅੱਛਾ ਤੇ ਜੀ। ਬੂਟਾ ਸਿੰਘ। ਅੱਛਾ। 2 ਭਰਾ ਸਨ। ਪਿਓ ਦਾ ਨਾਮ ਦਾ ਮੈਨੂੰ ਨਹੀਂ ਪਤਾ, ਥੋ ਦੇ ਰਿਹਾ। ਅੱਛਾ ਜੀ। ਹਾਂਜੀ। ਤੇ ਅੱਗੇ ਘਰ ਜਿਹੜਾ ਸੀ ਉਹ ਜਿੱਕੋ ਮੁੰਡਾ ਸੀ। ਅੱਛਾ ਜੀ। ਤੇ ਉਹ ਮਰ ਗਿਆ ਸੀ ਇੱਥੇ। ਅੱਛਾ। ਪਾਸਲਾ ਤੇ ਬਣ ਤੋਂ ਪਹਿਲੇ ਮਰ ਗਿਆ 6 ਮਹੀਨੇ। ਆਪਣੀ ਆਈ ਨਾਲ ਹੀ? ਆਈ ਨਾਲ ਹੀ ਮਰਿਆ। ਅੱਛਾ। ਉਹ ਪੜਦਾ ਸੀ ਉੱਥੇ ਗਲੋਟੀ। ਅੱਛਾ ਜੀ। ਉਹ ਫਿਰ ਬਿਮਾਰ ਹੋ ਕੇ ਆ ਗਿਆ ਤੇ ਮਰ ਗਿਆ। ਅੱਛਾ। ਹਾਂਜੀ। ਇਹ ਪਾਸੇ ਘਰ ਸਨ ਸਿੱਖਾਂ ਦੇ। ਹਾਂਜੀ। ਉਹ ਇੱਕ ਦੇ ਨਾਂ ਸੀ ਹਰਨਾਮ ਸਿੰਘ। ਅੱਛਾ ਜੀ। ਅੱਗੇ ਹੀ ਜੇਠਾ ਸਿੰਘ, ਜੇਠ ਸਿੰਘ। ਅੱਛਾ ਜੀ। ਉਹ ਸਿੰਘ ਕਹਾਉਂਦੇ ਹਨ। ਹਾਂਜੀ ਹਾਂਜੀ। ਹਾਂ ਉਹ ਬੂਟਾ ਸਿੰਘ ਤੇ ਗੁਰਬਚਨ ਸਿੰਘ। ਅੱਛਾ ਜੀ। ਕਰਤਾਰ ਸਿੰਘ। ਅੱਛਾ। ਉਹ ਆ ਸਨ। ਸਹੀ ਹੈ। ਤੁਹਾਡੇ ਨਾਲ ਜਿਹੜੇ ਖੇਡਦੇ ਹੁੰਦੇ ਸਨ ਤੁਹਾਡੀ ਉਮਰ ਦੇ, ਉਹਨਾਂ ਦੇ ਨਾਂ ਕੀ ਸਨ? ਉਹ ਨਾ ਮੁੰਡੇ ਹਨ ਜਿਹੜੇ ਨਾ ਸਾਡੇ ਦੋਸਤ ਬਲਾਦੇ, ਇੱਕ ਤਾਂ ਤੁਹਾਨੂੰ ਦੱਸਿਆ ਸਰਨੀ ਸੀ, ਉਹ ਸਾਡਾ ਯਾਰ। ਸਵਰਨ ਸਿੰਘ। ਉਹ ਯਾਰ ਸੀ। ਉਹ ਯਾਰ ਲੱਗਾ। ਅੱਛਾ। ਤੇ 2 ਮੁੰਡੇ ਹਨ ਹੋਰ, ਉਹ ਇੱਥੇ ਮਰ ਗਿਆ, ਲੋਟਾ ਮਾਰ ਛੱਡਿਆ। ਨਹੀਂ ਉਹਨਾਂ ਦੇ ਨਾਂ ਕੀ ਸਨ? ਨਾ ਉਹ ਮੈਨੂੰ ਭੁੱਲ ਗਿਆ ਉਹਨਾਂ ਦਾ। ਅੱਛਾ। ਮਤਲਬ ਕਿ ਸਵਰਨ ਉਹ ਯਾਦ ਰਹਿ ਗਿਆ। ਹੋਰ ਯਾਰ ਇੱਕ ਜੀਤਾ ਸਿੰਘ ਸੀ, ਜਵੇਦ ਸਿੰਘ ਉਹਨੂੰ ਆਂਦੇ ਹਨ। ਅੱਛਾ। ਉਹ ਵੀ ਸਾਡਾ ਨਹੀਂ ਸੀ। ਅੱਛਾ। ਉਹ ਵੀ ਬੇਲੀ ਸੀ? ਹਾਂ ਉਹ ਵੀ ਟੁਰ ਗਿਆ ਸੀ ਹਿੰਦੁਸਤਾਨ ਚ। ਅੱਛਾ। ਤੇ ਅੱਗੇ ਘਰ ਸੀ, ਉਹਦਾ ਨਾਂ ਹੀ ਨਹੀਂ ਆਉਂਦਾ ਪਿਆ। ਬਸ ਇਹਨੇ ਕੋਈ ਯਾਦ ਰਹਿ ਦੇ ਨਾ, ਫਿਰ ਯਾਦ ਹੀ ਨਹੀਂ। ਦੇਖੋ ਉਮਰ ਆਪਣੀ ਵੀ ਲੰਘ ਗਈ। ਹਾਂਜੀ। ਫਿਰ ਇਹ ਹੈ ਕਿ ਨਾਲੇ ਜਿਸ ਵਕਤ ਇਕੱਲੇ ਕਿਤੇ ਬੈਠਦੇ ਹੋਗੇ ਤੇ ਫਿਰ ਤਾਂ ਸਾਰੇ ਇੱਕ ਆਸਤਾ ਕਰਕੇ ਆ ਜਾਂਦੇ ਨੇ ਲੈਣ 'ਚ। ਇਹ ਵੀ ਚੀਜ਼ ਹੈਗੀ ਹੈ। ਜਿੰਨਾ ਸਿੱਖਾਂ ਦੇ ਨਾਮ ਲਏ ਨੇ, ਇਹ ਜ਼ਿਮੀਂਦਾਰਾ ਕਰਦੇ ਸਨ ਕਿ ਕੀ ਕਰਦੇ? ਜ਼ਿਮੀਂਦਾਰਾ ਕਰਦਾ, ਇਹਦਾ ਖੂਹ ਸੀ ਅੱਧ ਵੱਠਾ।
ਅੱਛਾ ਇੱਕ ਦਾ ਖੂਹ ਸੀ ਉਹ ਗੁੰਨੂ ਵਾਲਾ। ਅੱਛਾ, ਤੇ ਵੱਡਾ ਖੂਹ ਕਿਹਦਾ ਸੀ? ਆ ਸਾਹਮਣੇ ਇੱਥੇ ਨਹੀਂ ਨਹੀਂ, ਉਹ ਕਿਹੜੇ ਸਰਦਾਰ ਦਾ ਸੀ? ਉਹ ਇਹਦਾ ਹਿੰਦਰ ਸਿੰਘ ਦਾ, ਮਰਨਾਮ ਸਿੰਘ, ਸ਼ਗਾਰਾ ਸਿੰਘ, ਬੂਟਾ ਸਿੰਘ, ਮਲੂਕਾ ਸਿੰਘ, ਇਹ ਉੱਥੇ ਹੁੰਦੇ ਆ ਸਾਰੇ। ਇਹ ਕਿਹੜੇ ਜਵੰਤਾ ਸਿੰਘ ਇਹ ਕਿਹੜੇ ਖੂਹ ਦੇ ਸਰ? ਦੁਵੱਟੇ ਤੇ। ਦੁਵੱਟੇ ਦੇ। ਦੁਵੱਟੇ ਤੇ। ਅੱਛਾ, ਦੂਸਰੇ ਖੂਹ ਦਾ ਨਾਮ ਕੀ ਗੁੰਨੂ ਸੀ? ਵਾਲਾ ਸੀ ਨਾ, ਤੇ ਉਹ ਦੋ ਭਰਾ ਈਸਰ ਸਿੰਘ ਤੇ ਮੰਗਲ ਸਿੰਘ ਚੌਰੀ ਬੰਦੇ ਹਨ। ਅੱਛਾ ਉਹ ਇੱਥੇ ਹੀ ਮਰ ਗਏ ਹਨ। ਉਹ ਉਪਲੀ ਮਾਰਿਆ ਨਾ, ਕਸ਼ਮੀਰੀ ਆ ਹਿੰਦੁਸਤਾਨ ਚ ਗੇਤਰੇ ਅੱਛਾ ਜੀ, ਉੱਜੜ ਕੇ ਤਰਨਤਾਰੋ ਪਾਕਿਸਤਾਨ ਬਣਨ ਤੋਂ ਪਹਿਲੋਂ। ਆ ਉਹਨਾਂ ਉੱਥੇ ਨਾ ਉਪਲਾ ਦੇ ਕੋਲ ਮਾਰ ਛੱਡਿਆ। ਆਉਂਦਾ ਵਾਂਡਾ ਗਿਆ ਤੁਰਿਆ ਆਉਂਦਾ ਘੋੜੇ 'ਚ, ਅੱਛਾ ਜੀ, ਉਹਨਾਂ ਡੱਕ ਕੇ ਮਾਰ ਛੱਡਿਆ। ਨਿੱਕਾ ਉਹਦਾ ਭਰਾ ਜਿਹੜਾ ਸੀ ਉਹ ਬੜਾ ਜਵਾਨ ਸੀ, ਲੱਕੜ ਚੁੱਕਦਾ ਸੀ, ਅੱਛਾ। ਉਹ ਵੀ ਫਿਰ ਮਾਰ ਛੱਡਿਆ ਇੱਥੇ ਮਸਲਿਆ। ਉਹ ਕਿਉਂ ਮਾਰਤਾ ਹੈ? ਉਹਨਾਂ ਨੇ ਮਾਰ ਛੱਡ ਲਿਆ, ਲੁੱਟਾਂ ਮਾਰਾਂ ਨੂੰ ਕਰ ਲੈ, ਮਾਰ ਲਿਆ। ਅੱਛਾ, ਉਹ ਆਲੇ ਦੀ ਕੋਈ ਤੇ ਮਰਿਆ ਹੀ ਪਿਆਰਾ, ਬੜਾ ਜਵਾਨ। ਚੰਗੇ ਬੰਦੇ ਸਨ। ਬੋਲ ਚੌੜੀ ਬੰਦੇ ਆਣਗੇ। ਦੋਵਾਂ ਭਰਾ ਸਨ, ਦੋਵਾਂ ਨੂੰ ਮਾਰਤਾ ਨੇ। ਦੋਵੇਂ ਭਰਾਵਾਂ ਨੂੰ ਮਾਰਤਾ। ਦੋਵੇਂ ਮਰ ਗਿਆ ਲੋ, ਇੱਕ ਤੋਂ ਉੱਥੇ ਮਰਿਆ ਨਾ ਉਪਲੀ, ਅੱਛਾ ਇੱਕ ਇੱਥੇ ਮਾਰਿਆ ਲੈਂਦੀ ਕੋਈ ਤੇ। ਅੱਛਾ, ਆ ਲੈਂਦੀ ਕੋਈ ਉੱਥੇ ਮਾਰਿਆ। ਉਹ ਕਿਸੇ ਨਾਲ ਕੋਈ ਅਣਬਣ ਸੀ ਉਹਨਾਂ ਦੀ, ਜਾਂ ਕਿਸੇ ਨੇ ਲੁੱਟਣ? ਨਹੀਂ ਮਤਲਬ ਲੁੱਟ ਮਾਰ ਚ ਮਰੇ ਹਨ ਨਾ, ਜੱਸੇ ਪੈਂਦੇ ਹਨ। ਨਹੀਂ, ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਉਹ ਤੇ ਮਰ ਗਏ ਹਨ। ਨਹੀਂ ਨਹੀਂ, ਹਾਂ, ਪਾਕਿਸਤਾਨ ਹਿੰਦੁਸਤਾਨ ਦਾ ਰੌਲਾ ਪੈ ਗਿਆ ਸੀ ਨਾ, ਅੱਛਾ ਤੇ ਉਹ ਉੱਥੇ ਆ ਗਿਆ ਕਾਬੂ। ਉਹ ਰਾਜ ਉਹ ਤਰਨਤਾਰਨ ਨੂੰ ਉੱਜੜ ਕੇ ਆਏ ਸਨ ਕਸ਼ਮੀਰੀ। ਅੱਛਾ ਉਹਨਾਂ ਨੂੰ ਉੱਥੇ ਸਾਹ ਸਲਾਮ ਉਹਦਾ ਕਿਉਂ ਨਾ ਸਿੱਖ ਫੜ ਲਓ। ਅੱਛਾ ਅੱਛਾ, ਮਤਲਬ ਕਿ ਜਾਣ ਪਹਿਚਾਣ ਵੀ ਕੋਈ ਨਹੀਂ? ਨੋ ਨੋ ਨੋ, ਇੰਜ ਹੀ ਹੈ ਕਿ ਸਿੱਖ ਫੜ ਹਾਂ ਲਓ। ਉਹ ਉੱਥੋਂ ਆਏ ਸਨ ਉੱਜੜ ਕੇ, ਅੱਛਾ ਉਹ ਫਿਰ ਇੱਥੇ ਆ ਗਏ। ਅੱਛਾ, ਆ ਗੱਲ। ਤੇ ਜਿਹੜਾ ਦੂਸਰਾ ਛੋਟਾ ਭਰਾ ਸੀ ਉਹ ਛੋਟਾ ਭਰਾ ਜੀ ਲੁੱਟਮਾਰ ਸਾਡੇ ਪਿੰਡ ਹੋਈ, ਜੱਸਾ ਪੈ ਗਿਆ ਸੀ ਕਿੰਨਾ ਦਾ? ਮੁਸਲਮਾਨਾਂ ਦਾ? ਮੁਸਲਮਾਨ ਬਹੁਤ ਜੱਸਾ ਸੀ, ਇੱਥੋਂ ਲਾ ਕੇ ਉਹ ਕਿਲੇ ਟਿਕਟ। ਅੱਛਾ ਉਹ ਫਿਰ ਨਾ ਸੰਗਰੂਰ ਸੇ ਗਏ, ਲੋਕਾਂ ਲੱਗ ਗਏ। ਅੱਛਾ, ਉਹ 2-4 ਦਿਨ ਲੰਘੇ ਨਾ, ਤਾਂ ਫਿਰ ਇੱਥੇ ਆ ਕਮਾਸ ਚ ਬੜੇ ਆ। ਉਹ ਉਹ 4 ਦਿਨ ਇੱਥੇ ਰਿਹਾ ਕਮਾਦ ਦੇ ਵਿੱਚ ਹੀ? ਕਮਾਸ ਚ ਲੋਕ ਲੱਗ ਜੀ ਲੋਕੀ ਜਾਂਦੇ ਹਨ ਨਾ। ਅੱਛਾ, ਉਹ ਜਦ ਸੱਜਣ ਬੈ ਲਿਓ ਉਹਨਾਂ ਕੋਈ ਰੋਟੀ ਨਾਲ ਕੋਈ ਦੇ ਹੋਣੀ ਹੈ। ਅੱਛਾ ਉਹ ਫਿਰ ਬਾਹਰ ਨਿਕਲ ਕੇ ਆਇਆ, ਇੱਥੇ ਆ ਲੈਂਦੀ ਖੂਹੀ ਦੇ ਬੈਠਾ ਐਸੇ ਜਨਾਨੀਆਂ ਖੂਹ ਛਾਲਾ ਮਾਰੀਆਂ ਬਾਲ ਲੈ ਕੇ। ਅੱਛਾ, ਉਹੀ ਜਿਹੜੀਆਂ ਹਿੰਦੜੀਆਂ ਹਿੰਦਨੀਆਂ ਨੇ, ਸਿੱਖਣੀਆਂ ਨੇ, ਹਾਂ। ਇਹ ਲਹਿੰਦੀ ਖੂਹੀ ਦੇ ਵਿੱਚ ਛਾਲਾਂ ਮਾਰਤੀਆਂ? ਛਾਲ ਜਾਂ ਮਾਰ ਕੇ ਬਾਲ ਲੈ ਕੇ ਬੈਠੋ ਵੀ ਉਹ ਅੱਖ ਲਗਾ ਕੱਢੋ ਹੈ, ਉਹਦੇ ਲਾਗੇ ਨਹੀਂ ਕੋਈ ਜਾਂਦਾ। ਅੱਛਾ ਹਾਂ, ਅਸੀਂ ਉਹਦੇ ਕੋਲ ਡੰਗਰ ਚਾਰ ਲਿਆ, ਤੇ ਅੱਛਾ ਉਹ ਜਵਾਨ ਐਡਾ ਸੀ, ਬੜੇ ਹੀ ਜਵਾਨ, ਅੱਛਾ, ਬਹੁਤ ਜ਼ਿਆਦਾ ਜਵਾਨ। ਤੁਹਾਡੇ ਨਾਲ ਉੱਚਾ ਕੱਦ ਸੀ? ਬੋਲ ਜੀ, ਬੜਾ ਚਮ ਦੱਸਿਆ ਜਵਾਨ, ਸੰਡੇ ਜੀ ਨਹੀਂ ਸਾਹਬ। ਅੱਛਾ, ਉਹ ਫਿਰ ਨਾ ਬਹਿ ਗਿਆ। ਉਹ ਇੱਥੇ ਮਾਛੀ ਮੁੰਡਾ ਸੀ, ਉਹ ਸਭ ਨੂੰ ਬਰਸੀ ਮਾਰਿਆ, ਉਹ ਲੱਤਾਂ ਦਾ ਖੂਹ ਹੈ। ਅੱਛਾ ਜੀ, ਉਹ ਆਖਿਆ ਜਾ ਤੂੰ ਨਿੰਮ ਕੇ ਰਾਮ ਲਾਵਾ, ਤੈਨੂੰ ਪਾ ਲਿਆ ਤੇ ਤੂੰ ਜਾ। ਇਹ ਨਾ ਮੁੜਿਆ, ਫਿਰ ਮਾਰੀ। ਉਹ ਫਿਰ ਮਾਰ ਕੇ ਤੇ ਬਰਸ਼ਾ ਕਲੇਜੇ ਨੂੰ ਮਾਰ ਕੇ ਚੁੱਕ ਲਿਆ ਉਹਦਾ ਡੰਡੇ ਨਾਲ। ਇਹਨੇ ਸਿੱਖ ਨੇ ਬਾਹਰ ਸੁੱਟਿਆ। ਉਹ ਫਿਰ ਬਾਗ ਵਾਲੇ ਗਏ ਸਨ ਉਹਦੇ ਮਸਲੇ। ਅੱਛਾ, ਉਹ ਫਿਰ ਮਰ ਗਿਆ। ਬਰਸ਼ਾ ਵੀ ਵੱਜ ਗਿਆ ਕਲੇਜੇ ਨੂੰ। ਹਾਂ ਹਾਂ, ਉਹ ਆਖ ਲਗਾ ਉਹ ਤੁਹਾਡਾ ਭਾਈ ਮੈਂ ਮਾਰਿਆ, ਉਹ ਮੈਨੂੰ ਪਹਿਲੋਂ ਮਾਰਿਆ ਤੇ ਮੈਂ ਉਹਨੂੰ ਮਾਰਿਆ ਬਰਸ਼ਾ, ਅੱਛਾ ਤੇ ਤੁਸੀਂ ਮੈਨੂੰ ਮਾਫ ਦੇ ਦਿਓ। ਅੱਛਾ, ਛੋਟਾ ਦੇ ਕੋਲ ਬਰਸ਼ਾ ਤਲਵਾਰ ਉਹ ਸਾਈ ਧਰ ਲਈ। ਮਤਲਬ ਉਹਨੇ ਕਿਹਾ ਮੈਨੂੰ ਮਾਫੀ ਦੇ ਦਿਓ, ਪਹਿਲੇ ਇਹਨੇ ਮੇਰੇ ਤੇ ਹਮਲਾ ਕੀਤਾ ਹੈ। ਹਾਂ, ਦੋ ਹਮਲੇ ਕੀਤੇ। ਸਿੱਖ ਨੇ ਕਿਹਾ ਕਿ ਪਹਿਲੇ ਇਹਨੇ ਮੇਰੇ ਤੇ ਹਮਲਾ ਕੀਤਾ ਹੈ, ਹਾਂ, ਤੇ ਮੈਂ ਫਿਰ ਇਸ ਮਜਬੂਰ ਹੋ ਕੇ ਇਹਨੂੰ ਮਾਰਿਆ, ਮਜਬੂਰ ਹੋ ਕੇ ਮਾਰਿਆ। ਅੱਛਾ, ਇਹਦਾ ਫਿਰ ਨਾ ਛੱਡਿਆ। ਫਿਰ ਉਹਨਾਂ ਨੇ ਸਿੱਖ ਨੂੰ? ਦੁਨੀਆ ਹੈ ਇੱਥੇ ਕੋਈ 200 ਬੰਦਾ ਹੋਣਾ। ਅੱਛਾ ਆ ਮੁਸਲਿਆਂ ਦਾ। ਅੱਛਾ, ਇਹ ਫਿਰ ਜੱਸਾ ਜੀ ਫਿਰੇ ਆ, ਹਾਂ। ਉਹਨਾਂ ਮਾਰ ਛੱਡਿਆ। ਜਿਸ ਟਾਈਮ ਇੱਥੇ ਜੱਥਾ ਫਿਰਿਆ, ਕਿੰਨੀਆਂ ਕੁ ਔਰਤਾਂ ਨੇ ਇੱਥੇ ਖੂਹ ਦੇ ਵਿੱਚ ਹਿੰਦਨੀਆਂ, ਸਿੱਖਣੀਆਂ ਨੇ, ਕਿੰਨੀਆਂ ਕੁ ਨੇ ਛਾਲਾਂ ਮਾਰੀਆਂ ਸਨ? ਉਹ ਐਸਾ ਕੋਈ 10-12। 10-12? ਹਾਂ, ਬਾਲ ਸਾਲ ਨਾਲ 5-10। ਅੱਛਾ, ਬੜੇ ਜੀ ਸਨ। ਉਹ ਫਿਰ ਇੱਕ ਨਾ ਮਾਰ ਕੇ ਤਾਂ ਉਹਨਾਂ ਬਰਛੇ ਬੁਰਛੇ, ਤੈਨੂੰ ਪਤਾ ਦੁਨੀਆ ਬਛੜੀ ਸੀ, ਹਾਂਜੀ ਹਾਂਜੀ, ਤੇ ਉਹ ਦਬ ਛੜੀਆਂ। ਇੱਕ ਫਿਰ ਨਾ ਬਚ ਗਈ। ਖੂਹ 'ਚ ਪਾਣੀ ਹੈਗਾ ਸੀ ਉਦੋਂ? ਵਗਦਾ ਹੀ ਖੂਹ ਕੇ, ਖੂਹ ਬੰਨ੍ਹਦੇ ਹਨ ਉਹਨੇ। ਵਗਦੇ ਖੂਹ 'ਚ ਉਹਨਾਂ 'ਚ ਬੱਚੇ ਤੇ ਡੁੱਬ ਗਏ ਹੋਣੇ ਆ। ਹਾਂ, ਤੇ ਹੋਰ ਉੱਥੇ ਲੋਕੀ ਵਿਚਾਰੇ ਤਰਲੇ ਲੈ ਕੇ ਡਰਲੇ ਨੂੰ ਮਾਰ ਲਿਆ ਛਾ। ਉਹ ਫਿਰ ਨਾ ਚੌਵਾਸਤਾ ਅਖਬਾਰ ਕਰ ਬਹੁਤ ਭੈੜਾ ਹਾਲ ਹੋਇਆ। ਉਹ ਫਿਰ ਕੋਈ ਜਿਉਂਦਾ ਕੋਈ ਮਰਿਆ, ਉਹਨਾਂ ਨੂੰ ਉੱਥੇ ਮਿੱਟੀ ਪਾ ਹਲੀ ਉੱਥੇ ਬੰਦਿਆਂ ਕਈਆਂ ਨਾਲ। ਅੱਛਾ, ਉਹ ਇੱਕ ਬਚ ਗਈ ਵਿੱਚੋਂ। ਅੱਛਾ, ਉਹ ਖੂਹ ਦੇ ਮਾਲਕ ਸੀ, ਉਹ ਬਾਜੀ ਸੀ, ਰਾਤ ਹੋਈ ਬਾਜੀ ਵੀ, ਉਹ ਕੁੱਲ ਬਣਦੀ ਸੀ। ਉਹ
ਕੁੱਲ ਬਾਜੂਆ ਜੀ। ਹਾਂ ਉਹ ਕੁੱਲ ਬਣ ਲਈ। ਉਹ ਅੱਛਾ ਕੁੱਲ ਬਨ ਹਾਂ ਉਥੋਂ ਦੇ ਬਾਜੂਏ ਸੀ। ਹਾਂ ਬਾਜੂਏ। ਉਹ ਫਿਰ ਇੱਥੇ ਹੀ ਸੀ ਨਾ, ਉਹ ਇੱਥੇ ਵਿਆਹੀ ਸੀ। ਆ ਮਾਲ ਕੇ ਉਹਨਾਂ ਦੀ ਸੀ ਆਖੂ ਜਿਹੜਾ ਸੀ। ਅੱਛਾ ਉੱਥੇ ਉਹ ਫਿਰ ਉਹਨੂੰ ਦੱਬ ਗਿਆ। ਉਹ ਕਰ ਰਾਜੇ ਵਾਲੇ ਦਾ ਸੀ, ਬੂਟਾ ਨਾਂ ਦਾ ਫਕੀਰ। ਅੱਛਾ ਉਹ ਘੋੜਾ ਲੈ ਕੇ ਲੋ ਕੋਈ ਦਾਣੇ ਜੋੜੀਆਂ ਖਾਣੇ, ਉਹਨੇ ਕੋਈ ਸ਼ਾਹੀ ਖਾਣੀ ਉਹਨੇ। ਹਾਂਜੀ ਉਹ ਆਇਆ ਉਹਦਾ ਬਿੱਟੀ ਹੱਲੀ ਆਈ। ਅੱਛਾ ਉਹ ਨਾ ਛੋਟਾ ਉਹਦੇ ਕੋਲ ਸੀ, ਉਹ ਛੋਟੇ ਨਾਲ ਲਾ ਕੇ ਉਹ ਮੋੜੀਆਂ ਤੇ ਮਿੱਟੀ ਤਾਂ ਕਈ ਨਾ ਟਾਲੀ ਕਈ ਲੈ ਗਿਆ। ਅੱਛਾ ਉਹਨੂੰ ਲੈ ਗਿਆ ਨਾਲ ਰਾਜੇ ਵਾਲੇ। ਅੱਛਾ ਉਹਦਾ ਫਿਰ ਇਲਾਜ ਵੀ ਕੀਤਾ, ਉਹ ਜ਼ਖਮਾਂ ਜੁਖਮਾਂ ਤੋਂ ਬਚ ਗਈ। ਅੱਛਾ ਉਹ ਫਿਰ ਟੁਰ ਗਏ ਹਿੰਦੁਸਤਾਨ ਦੇ। ਇੱਥੇ ਆਏ ਨਾ ਸਿੱਖ, ਹਾਂ ਉਹ ਫਿਰ ਲੈ ਗਏ ਨਾਲ। ਉਹ ਹਿੰਦਰ ਸਿੰਘ ਨੇ ਕੀਤੀ ਫਿਰ। ਅੱਛਾ ਹੈਂ ਉਹਦਾ ਫਿਰ ਬਾਲੀ ਬਚਾ, ਪਤਾ ਨਹੀਂ ਕੀ ਹੋਇਆ ਕੀ ਨਾ। ਅੱਛਾ ਅੱਛਾ ਬਾਅਦ ਫਿਰ ਇੰਦਰ ਸਿੰਘ ਨੇ ਸ਼ਾਦੀ ਕੀਤੀ। ਹਾਂ ਸ਼ਾਦੀ ਉਹ ਕਰ ਲਈ ਉੱਥੇ। ਹੁਣ ਦੇਖੋ ਇੱਕ ਪਾਸੇ ਮੁਸਲਮਾਨ ਹਾਂ ਜਾਨ ਲੈਂਦੇ ਆ, ਇੱਕ ਪਾਸੇ ਮੁਸਲਮਾਨ ਦੂਸਰਾ ਮੁਸਲਮਾਨ ਜਿਹੜਾ ਹੈ ਉਹ ਜਾਨ ਉਹ ਬਚਾਉਂਦੇ ਆ। ਬਚਾਉਣ ਲਈ ਸੋਚਾਂ ਦੀਆਂ ਗੱਲਾਂ ਨੇ। ਹਾਂਜੀ ਤੇ ਜਿਹੜਾ ਜਾਨ ਲੈਂਦੇ ਆ ਉਹ ਵੀ ਇਨਸਾਨ ਹੈ, ਹਾਂ ਤੇ ਜਿਹੜਾ ਜਾਨ ਬਚਾਉਂਦੇ ਆ ਉਹ ਵੀ ਇਨਸਾਨ ਹੈ। ਇਨਸਾਨ ਆ। ਪਰ ਇਨਸਾਨ 'ਚ ਫਰਕ ਪੈ ਗਿਆ ਨਾ, ਨਹੀਂ ਲਾਲਚ ਕਰ ਗਿਆ ਮਾਂ। ਲਾਲਚ ਜਾਂ ਗੁੱਸਾ ਆ ਗਿਆ, ਸ਼ੈਤਾਨ ਸਵਾਰ ਹੋ ਗਿਆ। ਲਾਲਚ ਲੋਕਾਂ ਨੂੰ। ਬਾਕੀ ਜਿਹੜੇ ਜੀ ਸਨ ਇੱਥੇ ਸਿੱਖਾਂ ਦੇ, ਉਹ ਫਿਰ ਬਾਕੀ ਜਿਹੜੇ ਬਚ ਗਏ ਕੋਈ ਕਿਸ ਤਰ੍ਹਾਂ ਨਿਕਲੇ ਕੋਈ ਇਸ ਤੋਂ? ਉਹ ਉਦਾਂ ਨਹੀਂ ਨਿਕਲ ਗਿਆ ਜਿੱਦਾਂ ਜਸਾ ਪਿਆ ਨਾ। ਅੱਛਾ ਉਹ ਨਿਕਲ ਗਿਆ ਤਾਂ ਜਿਹੜਾ ਟੁਰ ਗਿਆ, ਜਿਹੜਾ ਰਾਹ ਹੀ ਮਰ ਗਿਆ ਇੱਥੇ। ਜਿਸ ਟਾਈਮ ਉਹ ਨਿਕਲੇ ਨੇ ਤੇ ਮੁਸਲਮਾਨਾਂ ਨੇ ਉਹਨਾਂ ਨੂੰ ਆਪ, ਤੁਸੀਂ ਆਪਣੇ ਪਿੰਡ ਵਾਲਿਆਂ ਨੇ ਆਪ ਅੱਗੇ ਕਰਕੇ ਆਏ ਜਾਂ ਉਹ ਟੁਰ ਗਿਆ ਰਾਤ ਨੂੰ ਤੁਰ ਗਏ ਨੇਰੇ ਸੁੱਤੇ ਪਏ? ਆਪ ਟੁਰ ਜਾਂਦੇ ਆ। ਅੱਛਾ ਮਿਲ ਕੇ ਗਏ ਨੇ। ਹਾਂ ਉਹ ਨਾ ਜਦੋਂ ਗਏ ਨਾ ਸੰਭਲੇ ਬਜਾਏ ਪੀਰਾਂ ਦਾ ਚੌਧਰੀ। ਅੱਛਾ ਪੀਰਾਂ ਦਿੱਤਾ। ਹਾਂ ਉਹ ਪਿਛਾ ਪਰਤਾ ਲਿਆ। ਉਹ ਨਹੀਂ ਚਲੋ ਅਸੀਂ ਪਹਿਲੂ ਮਾਰਾਂਗੇ ਤੇ ਤੁਸੀਂ ਘਰ ਚੱਲੋ ਆਪਣੇ। ਅੱਛਾ ਉਹ ਉੱਥੋਂ ਨਾ ਸੰਭਲ ਲੈ ਆਇਆ ਪਿਛਾ ਸਾਰਿਆਂ ਨੂੰ। ਉਹ ਸਮੂਹ ਵਾਲੇ ਤੋਂ ਸਾਰਿਆਂ ਨੂੰ ਲੈ ਆਇਆ। ਅੱਛਾ ਤੇ ਘਰ ਬਹੁਤ ਸੰਭਲੇ ਦਾ ਸੀ। ਅੱਛਾ ਉਹ ਇੱਥੇ ਬਹਿ ਗਿਆ ਵੱਡੇ ਦੇ ਮਾਈਆ ਨੇ। ਫਿਰ ਉਹ ਜੋ ਮਲਿਆਲਾ ਤੇ ਗਾਇਆ ਜਾਗਾ ਦੂਰ ਤੱਕ ਦੁਨੀਆ ਇੱਥੇ ਪੈ ਗਈ। ਅੱਛਾ ਇਹ ਲੋਕੀ ਮਾਲਦਾਰ ਬੜੇ ਨੇ ਇੱਥੇ ਜਿਹੜੇ। ਅੱਛਾ ਧੱਗੇ ਬੜੇ ਮਈਆਂ ਬੜੀਆਂ ਜੀ ਥੋੜਿਆਂ ਤੇ ਰਿਜ਼ਕ ਬਹੁਤ ਜ਼ਿਆਦਾ। ਰਿਜ਼ਕ ਬਹੁਤ ਜ਼ਿਆਦਾ। ਆਹ ਫਿਰ ਸੋਨਾ ਪੈਸਾ ਧੇਲਾ ਵੀ ਤਾਂ ਕਾਫੀ ਹੋਣਾ ਨਾ। ਹਾਂਜੀ ਇਹ ਵੀ ਤਾਂ ਨਜ਼ਰ ਹੁੰਦੀ ਹੈ ਨਾ ਬੰਦਿਆਂ ਦੀ। ਅੱਛਾ ਉਹ ਲੁੱਟ ਮਾਰ ਲੋਕੀ ਕਰਦੇ ਰਹੇ। ਦਾਣੇ ਪਾ ਧੱਗੇ ਜੋ ਖੁਰਲੀਆਂ ਲੈ ਗਏ, ਮਈਆਂ ਲੈ ਗਏ। ਨਹੀਂ ਜਿਸ ਟਾਈਮ ਉਹ ਰਾਤ ਨੂੰ ਉਹ ਬਿਠਾ ਕੇ ਗਿਆ, ਰਾਤ ਨਿਕਲੇ ਤਾਂ ਉਹ ਬਿਠਾ ਗਿਆ ਕਿ ਵੀ ਤੁਹਾਡਾ ਨੁਕਸਾਨ ਮੇਰਾ ਪਹਿਲੇ ਕਰਨਗੇ। ਉਹ ਫਿਰ ਆਇਆ ਵੀ ਕੋਈ ਨਹੀਂ ਲੱਗੇ, ਫਿਰ ਆਉਂਦਾ ਕੋਈ ਨਹੀਂ ਲੱਗੇ। ਅੱਛਾ ਹਾਂ ਫਿਰ ਨਹੀਂ ਕੋਈ ਆਉਂਦਾ। ਉਹ ਛੱਡ ਕੇ ਚਲ ਗਿਆ ਸੀ ਉਂਝ ਇਹਨਾਂ ਨੂੰ। ਹਾਂ ਉੱਥੇ ਪ੍ਰਤਾਪ ਦੀ ਵਿਆਖਿਆ ਉਹਨਾਂ ਨੇ ਚਲੋ ਕਰੋ। ਅੱਛਾ ਉਹ 14 ਆਦਮੀ ਸੀ ਹੈ। ਹਾਂ ਚੌਰੀ ਦਾ ਆਪਣੇ ਬਰਾਦਰੀ ਭਰਾ। ਅੱਛਾ ਇਹ ਭਾਈ ਫਿਰ ਲੁੱਟ ਮਾਰ ਲੋਕਾਂ ਕਰਦੇ। ਇਹ ਕਿਹੜੀ ਬਰਾਦਰੀ ਦੇ ਸਨ ਜਿਹੜੇ ਸਿੱਖ ਸਨ? ਹੰਜਰਾ ਸਨ ਸਾਰੇ ਹੰਜਰਾ ਸਨ। ਹਾਂ ਸਾਰੇ ਹੰਜਰਾ। ਅਗਲੇ ਦਿਨ ਫਿਰ ਜਿਸ ਟਾਈਮ ਉਹ ਗਏ ਨੇ, ਜਿਸ ਟਾਈਮ ਪੈ ਗਿਆ ਜੱਥਾ, ਪਤਾ ਲੱਗਿਆ ਜੱਥਾ ਆ ਰਿਹਾ, ਫਿਰ ਉਹ ਕਿਸ ਟਾਈਮ ਨਿਕਲੇ ਨੇ ਇੱਥੋਂ? ਉਹ ਨਿਕਲਿਆ ਵੀ 6 ਵਜੇ ਨਾਲ ਗਏ। ਸ਼ਾਹ ਵਾਲਾ ਕਿਹਨੂੰ ਕਹਿੰਦੇ? ਰੋਟੀ ਦਾ ਵੇਲਾ ਨਹੀਂ ਹੁੰਦਾ। ਸ਼ਾਮ ਨੂੰ ਸਵੇਰੇ ਅੱਛਾ 8-7 ਵਜੇ 7-8 ਵਜੇ ਪਾਦਰੋਂ ਸੀ ਉਹਦੇ ਪਾਦਰੋਂ। ਹਾਂਜੀ ਫਿਰ ਉਹ ਕਿਤੇ ਨੂੰ ਉਹਨਾਂ ਨੇ ਇਹ ਗਏ ਨੇ ਜੋ ਸੰਭਲੇ ਨੂੰ। ਅੱਛਾ ਸੂਏ ਪੈ ਕੋ ਨਾ ਜਾਣੇ ਨੰਗਲ। ਉਹ ਨੰਗਲ ਦੁਨਾ ਸਿੰਘ ਆ ਉੱਥੇ ਇਕੱਠੇ ਉੱਥੇ ਇਕੱਠੇ ਇਹ ਰਾਤ ਨੂੰ ਜਾਂਦੇ ਨੇ ਉੱਥੇ ਹੀ ਜਾਣਾ। ਫਿਰ ਖੇਲਣ ਗਏ। ਪਾਕਿਸਤਾਨ ਬਣਨ ਤੋਂ ਪਹਿਲੇ ਵਿਆਹਾਂ ਸ਼ਾਦੀਆਂ 'ਚ ਇੰਜੀ ਮੇਲ ਵਰਤਨ ਜਿਸ ਤਰ੍ਹਾਂ ਭਰਾ ਹੁੰਦਾ। ਸਾਰੇ ਵਰਤਨ ਲੈਣ ਦੇਣ ਸਾਰਿਆਂ ਦਾ ਜੀ। ਤੇ ਜੂੰ ਹੀ ਪਾਕਿਸਤਾਨ ਬਣਨ ਦੀ ਆਵਾਜ਼ ਆ ਗਈ, ਕਿਸੇ ਨੇ ਸ਼ਰਾਰਤ ਕਰ ਦਿੱਤੀ, ਦੋਵਾਂ ਪਾਸੇ ਵੱਢ ਟੁੱਕ ਹੋ ਗਈ। ਦੋਵੇਂ ਪਾਸੇ ਕੰਮ ਚੌੜ ਹੋ ਗਏ। ਦੋਵਾਂ ਪਾਸੇ ਚੌੜ ਹੋ ਗਈ। ਕਈਆਂ ਘਰਾਂ ਦਾ ਕੋਈ ਵੀ ਨਹੀਂ ਬਚਿਆ ਨਾ, ਕੋਈ ਨਾ ਕੰਜਾਂ ਦਾ ਬਚਿਆ, ਕੋਈ ਮਾਰ ਖਾ ਕਈ ਮਾਰ ਖਾ। ਜਿਸ ਵਕਤ ਕਿਸੇ ਜਾਨਵਰ ਦਾ ਵੀ ਹੱਲ ਨਾ ਢਾਈਏ ਨਾ, ਕਿਸੇ ਚਿੜੀ ਦਾ, ਕਿਸੇ ਕਬੂਤਰ ਦਾ, ਕਾਂ ਦਾ, ਉਹ ਵੇਖ ਲੋ ਕੱਖਾਂ ਦਾ ਹੁੰਦਾ। ਅੱਲਾ ਦੀ ਕਰਨੀ ਨਾਲ ਉਹ ਢੱਠ ਜਾਵੇ ਤਾਂ ਢੱਠ ਜਾਵੇ। ਹਾਂਜੀ ਜਿਸ ਵਕਤ ਕੋਈ ਬੰਦਾ ਉਹ ਢਾਉਂਦਾ ਨਾ, ਉਹਨੂੰ ਫਿਰ ਪੀੜ ਹੁੰਦੀ। ਉਸ ਟਾਈਮ ਉਹਨੂੰ ਪੀੜ ਹੁੰਦੀ। ਪੀੜ ਹੁੰਦੀ ਉਹਨੂੰ। ਉਹ ਕਰਲਾਂਦਾ ਜਨ ਪਰਿੰਦਾ ਜਿਹੜਾ ਨਾ, ਉਹ ਕਰਲਾਂਦਾ ਹੈ, ਉੱਡਦਾ ਭੱਜਦਾ, ਜਿੰਨੀ ਕੋਈ ਵਾਸ ਹੁੰਦੀ ਹੈ ਲਾਉਂਦਾ ਹੈ ਆਪਣਾ। ਉਹ ਜਿਹੜਾ ਨਾ ਉਹ ਕੱਖਾਂ ਦਾ ਬਣਿਆ ਹੋਇਆ। ਹਾਂਜੀ
ਉਹ ਆਲਣਾ ਜੋ ਹੁੰਦਾ ਉਹ ਆਲਣਾ ਹੁੰਦਾ, ਕੋਠਾ ਉਹਦਾ ਹੁੰਦਾ ਉਹਦਾ ਕੋਠਾ ਹੁੰਦਾ। ਮਕਾਨ। ਇਸੇ ਤਰ੍ਹਾਂ ਹੀ ਜਿਹੜਾ ਨਾ ਉਥੋਂ ਵੀ ਲੋਕਾਂ ਨੇ ਆਪਣੇ ਘਰ-ਬਾਰ ਛੱਡੇ ਨੇ। ਹਾਂ ਇਧਰ ਦੇ ਲੋਕ ਜਿਹੜੇ ਇਧਰੋਂ ਗਏ ਨੇ ਹਾਂ ਇਹ ਵੀ ਛੱਡ ਗਿਆ ਇਹ ਵੀ ਛੱਡ ਗਏ, ਤੇ ਜਿਹੜੇ ਇੱਥੇ ਮੁਹੱਲਿਆਂ 'ਚ ਬੈਠੇ ਸਨ ਇਹ ਤਾਂ ਉਹਨਾਂ ਨੂੰ ਪਤਾ, ਜਿਸ ਤਰ੍ਹਾਂ ਉਹ ਨੰਗੀ ਪੈਰੀ ਓਏ ਹੋਏ ਹੋਏ ਤੋਬਾ। ਹਾਂਜੀ ਨਾ ਸਿਰਾਂ ਤੇ ਕੱਪੜੇ, ਜਿਹੜੀਆਂ ਬੀਬੀਆਂ ਆਪਣੇ ਮੁਹੱਲਿਆਂ 'ਚ ਇੱਥੇ ਸਰਦਾਰਨੀਆਂ ਤੇ ਹਿੰਦਨੀਆਂ ਮਾਲਦਾਰ, ਜਿਸ ਤਰ੍ਹਾਂ ਤੁਸੀਂ ਬਾਹਰ ਨਾ ਨਿਕਲੀਆਂ ਉਹ ਬਾਹਰ ਨਾ ਨਿਕਲੀਆਂ, ਜਿਨ੍ਹਾਂ ਨੇ ਉਹ ਕਹਿੰਦੇ ਨੇ ਕਿ ਸੂਰਜ ਨੇ ਉਹਨਾਂ ਦੀ ਸ਼ਕਲ ਨਾ ਵੇਖੀ, ਮੁਸਲਮਾਨ ਸਨ ਜਾਂ ਉਹ ਹਿੰਦੂ ਸਨ ਜਾਂ ਉਹ ਸਿੱਖ ਸਨ, ਕੋਈ ਵੀ ਹੋਵੇ ਜੀ, ਕੋਈ ਵੀ ਹੋਵੇ, ਜਿਨ੍ਹਾਂ ਦੀ ਸੂਰਜ ਨੇ ਸ਼ਕਲ ਨਾ ਵੇਖੀ, ਯਾਨੀ ਸੂਰਜ ਨੇ ਸ਼ਕਲ ਤੋਂ ਮੁਰਾਦ ਹੈ ਕਿ ਬਾਹਰ ਦੇ ਬੰਦੇ ਨੇ ਪਰਦੇ ਰਹਿਣਾ ਹੈ, ਪਰਦੇ 'ਚ ਰਹਿਣਾ, ਉਹ ਫਿਰ ਖੱਜਲ ਹੋਏ, ਉਹ ਖੱਜਲ ਹੋਈਆਂ, ਪੈਰਾਂ ਤੋਂ ਨੰਗੇ ਤੇ ਸਿਰਾਂ ਤੋਂ ਨੰਗੇ, ਭੱਜ ਗਏ ਬਾਣਾ 'ਚ ਵੀ ਭੱਜੀਆਂ ਤੇ ਉਹ ਕੀ ਕਹਿੰਦੇ ਨੇ ਕਲਰਾਂ 'ਚ ਵੀ ਭੱਜੀਆਂ, ਹਾਂਜੀ, ਤੇ ਕਦੂਆਂ 'ਚ ਵੀ ਤੇ ਮੂੰਜੀਆਂ ਦੇ ਵਿੱਚੋਂ ਵੀ ਜਲੀਲ ਹੋਏ ਲੋਕ, ਬਹੁਤ ਜ਼ਿਆਦਾ ਬਹੁਤ ਜਲੀਲ ਹੋਏ। ਭੁੱਖੇ ਤੇ ਪਾਣੇ ਜਿਹੜੇ ਲੋਕਾਂ ਨੂੰ ਖਵਾਉਂਦੇ ਸਨ, ਉਹ ਲੋਕਾਂ ਦੇ ਅੱਗੇ ਇਸ ਤਰ੍ਹਾਂ ਹੱਥ ਪਹਿਲੀ ਧਾਰਦੇ ਰਹੇ, ਕੋਈ ਸਾਨੂੰ ਖਵਾਉਣ ਵਾਲੇ ਹੀ ਬਣ ਜਾਏ, ਉਦੋਂ ਖਵਾਉਣ ਵਾਲਾ ਵੀ ਕੋਈ ਨਹੀਂ ਸੀ ਹੈਗਾ, ਨਾ ਖਵਾਉਂਦਾ ਹੀ ਕੋਈ ਨਹੀਂ ਸੀ, ਖਵਾਉਂਦਾ ਵੀ ਕੋਈ, ਜਿਹੜਾ ਮਾਜਾ ਵੇਂਦਾ ਨੇ ਇੱਕ ਦਿਨਾਂ ਦੇ ਫਲਾਣ ਸਾਹਿਬ ਬੈਠਾ ਉਹਨੂੰ ਮਾਰੋ ਤੇ ਜਾਂ ਫਿਰ ਇਹ ਸੀ ਕਿ ਜਿਸ ਟਾਈਮ ਕਾਫਲਿਆਂ ਨਾਲ ਵੀ ਰਲ ਗਏ ਨੇ ਲੋਕ, ਜਿਸ ਟਾਈਮ ਕਾਫਲਿਆਂ ਨਾਲ ਵੀ ਰਲ ਗਏ ਤੇ ਫਿਰ ਉਹ ਸਾਰੇ ਖੁਦ ਕਾਫਲੇ ਵਾਲੇ ਤੇ ਭੁੱਖੇ ਸਨ, ਕਿਸੇ ਨੇ ਕੀ ਕਿਸੇ ਨੂੰ ਦੇਣਾ, ਨਾ ਦੇਣਾ ਕੀ ਜਿਹੜਾ ਲੋਕ ਕੋਈ ਸ਼ਾਇਦ ਨਹੀਂ ਦੇਣਾ, ਕੋਈ ਕਿਸੇ ਨੂੰ ਸ਼ਾਇਦ ਨਹੀਂ ਸੀ ਦਿੰਦਾ, ਪਹਿਲੀ ਗੱਲ ਤੇ ਹੈ ਕਿਸੇ ਕੋਲ ਨਹੀਂ ਸੀ, ਤੇ ਜੇ ਕੋਈ ਕਿਸੇ ਕੋਲ ਥੋੜੀ ਬਹੁਤੀ ਸੀ ਉਹ ਦਿੰਦਾ ਕੋਈ ਨਹੀਂ ਸੀ। ਤੇ ਯਾਦਾਂ ਹਜੇ ਆਉਂਦੀਆਂ ਉਹਨਾਂ ਸੱਜਣਾਂ ਦੀਆਂ, ਉਹਨਾਂ ਸਰਦਾਰਾਂ ਦੀਆਂ, ਉਹਨਾਂ ਬੇਲੀਆਂ ਦੀਆਂ ਜਿਹੜੇ ਨਾਲ ਪੜ੍ਹਦੇ ਰਹੇ ਨੇ, ਉਹ ਵਕਤ ਵੀ ਯਾਦ ਆਉਂਦੇ ਨੇ, ਜਿਨ੍ਹਾਂ ਵਕਤਾਂ 'ਚ ਤੁਸੀਂ ਉਹਨਾਂ ਦੇ ਨਾਲ ਕੌਡੀ ਖੇਲਦੇ ਰਹੇ, ਜ਼ੋਰ ਕਰਦੇ ਰਹੇ, ਡੰਗਰ ਸਾਰੇ ਇੱਕੋ ਜਿਹੇ ਹੁੰਦੇ ਹਨ, ਤੇ ਜਾਂ ਸਕੂਲ ਜਾਂਦੇ ਰਹੇ, ਉਹ ਵਕਤ ਯਾਦ ਆਉਂਦੇ ਨੇ, ਉਹ ਚਿਹਰੇ ਸਾਹਮਣੇ ਆਉਂਦੇ ਨੇ। ਦਿਨ ਮੈਨੂੰ ਕੇ ਸਾਹਮਣੇ ਅੱਛਾ ਫਲਾਣਾ ਜੀ ਉਹ ਨਾ ਭੁੱਲ ਗਿਆ ਭੁੱਲ ਗਏ, ਮੁੱਦਤ ਲੰਘ ਗਈ, ਮਤਲਬ ਕਿ ਬਚਪਨ ਵਾਲੇ ਨਾ ਭੁੱਲ ਗਏ ਨੇ, ਚਿਹਰੇ ਵੀ ਸਾਹਮਣੇ ਰਹਿੰਦੇ ਨੇ, ਬੜੇ ਵੀ ਨਾ ਸਨ ਜਿਹੜੇ ਭੁੱਲ ਗਏ। ਮੁਮਕਿਨ ਹੈ ਉਹਨਾਂ 'ਚੋਂ ਕੋਈ ਜਿਉਂਦਾ ਹੋਵੇ ਜਿਨ੍ਹਾਂ ਦੇ ਤੁਸੀਂ ਨਾਂ ਲੈ, ਅੱਲਾ ਜਾਣੇ ਉਹ ਜਿਉਂਦਿਆਂ ਨੇ ਕਹਿੰਦੇ ਕੀ ਦੇਖੋ ਜੀ ਤੁਹਾਡੀ ਵੀ ਅੱਲਾ ਨੇ ਜ਼ਿੰਦਗੀ ਰੱਖੀ ਹੈ ਨਾ, ਜਿਸ ਤਰ੍ਹਾਂ ਹੁਣ ਤੁਹਾਡੇ ਨਾਲ ਤੁਸੀਂ ਕਿਹਾ ਕਿ ਮੇਰਾ ਫਲਾਣਾ ਬੇਲੀ ਸੀ, ਫਲਾਣਾ ਗੂੜ ਸੀ, ਫਲਾਣਾ ਵੀ ਮੈਂ ਜਾਣਦਾ ਸਾਂ, ਫਲਾਣਾ ਪੜ੍ਹਦਾ ਰਿਹਾ ਸਾਡੇ ਨਾਲ, ਫਲਾਣਾ ਖੇਡਦਾ ਰਿਹਾ, ਫਲਾਣਾ ਡੰਗਰ ਚਾਰਦਾ ਰਿਹਾ, ਸਾਨੂੰ ਯਾਦ ਸੀ, ਉਹਨਾਂ ਨੂੰ ਯਾਦ ਕੋਈ ਬੱਚੇ ਹੀ ਹੋਵੇਗਾ ਕੀ ਪਤਾ। ਹਾਂਜੀ ਇਹ ਤਾਂ ਅੱਲਾ ਦੇ ਕੋਲ ਹੈ ਨਾ, ਜ਼ਿੰਦਗੀ ਤੇ ਅੱਲਾ ਕੋਲ ਹੈ ਆਣ ਕੇ ਮਰ ਗਿਆ, ਮਰ ਗਿਆ। ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਤੁਸੀਂ ਯਾਦ ਕੀਤਾ, ਇਸ ਤਰ੍ਹਾਂ ਉਹ ਵੀ ਤੇ ਕਹਾਣੀਆਂ ਪਾਉਂਦੇ ਹੋਣਗੇ ਗੱਲਾਂ ਆਪਣੇ ਪੁੱਤਰਾਂ ਧੀਆਂ ਦੇ ਨਾਲ, ਦੱਸਦੇ ਹੋਣਗੇ ਫਲਾਣਾ ਉੱਥੇ ਯਾਰ ਸੀ, ਫਲਾਣਾ ਮੇਰਾ ਸੀ, ਫਲਾਣਾ। ਹਾਂਜੀ ਲੋ ਜੀ, ਜਿਹੜੇ ਦੋਸਤ ਇਹ ਸਾਡੀ ਵੀਡੀਓ ਦੇਖ ਰਹੇ ਨੇ, ਬਾਬਾ ਜੀ ਹਦਾਇਤ ਢਿੱਲੂ ਸਾਹਿਬ ਜਿਹੜੇ ਨੇ, ਉਹਨਾਂ ਦੇ ਤਰਫੋਂ ਜਿਹੜਾ ਨਾ ਉਹ ਦੋਸਤ ਜਿਹੜੇ ਇਹਨਾਂ ਦੇ ਨਾਲ ਪੜ੍ਹਦੇ ਰਹੇ ਨੇ, ਖੇਡਦੇ ਰਹੇ ਨੇ, ਮੇਲਿਆਂ ਤੇ ਜਾਂਦੇ ਰਹੇ ਨੇ, ਸਕੂਲ ਜਾਂਦੇ ਰਹੇ ਨੇ, ਡੰਗਰ ਚਾਰਦੇ ਰਹੇ ਨੇ, ਹਾਂਜੀ, ਤੇ ਉਹਨਾਂ ਨੂੰ ਬਹੁਤਾ ਪਿਆਰ। ਜੇ ਅਗਰ ਉਹ ਫੌਤ ਹੋ ਗਏ ਤਾਂ ਉਹਨਾਂ ਦੇ ਬੱਚਿਆਂ ਨੂੰ ਪਿਆਰ, ਤੇ ਜੇ ਅਗਰ ਉਹ ਜ਼ਿੰਦਾ ਨੇ ਫਿਰ ਕੀ ਪਤਾ, ਜੇ ਅਗਰ ਉਹ ਜ਼ਿੰਦਾ ਨੇ ਤੇ ਉਹ ਬਾਬਾ ਜੀ ਦੇ ਨਾਲ ਜਿਹੜਾ ਨਾ ਉਹ ਰਾਬਤਾ ਕਰ। ਇਹਨਾਂ ਅਲਫਾਜ਼ ਦੇ ਨਾਲ ਇਜਾਜ਼ਤ ਚਾਹੁੰਦੇ ਆ, ਰੱਬ ਰੱਖ।